ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 11 ਮਾਰਚ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 102 ਔਰ ਦੂਜੇ ਪਾਸੇ ਇਮਰਾਨ ਖਾਨ ਨੂੰ ਨਾ ਹੱਕ ਕੈਦ ਕੀਤਿਆਂ, ਇਮਰਾਨ ਖਾਨ ਨੂੰ ਨਾ ਹੱਕ ਅਗਵਾ ਕੀਤਿਆਂ 950 950 950 ਡੇਜ਼ ਹੋ ਗਏ ਨੇ। ਹੁਣ ਚੱਲਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਜਿਹੜੀ ਅੱਜ ਦੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇੱਕ ਤੇ ਤੇਲ ਜਿਹੜਾ ਚੋਰੀ, ਉਹ ਕਹਿੰਦੇ ਨਾ ਬਿੱਲਾ ਦੁੱਧ ਪੀ ਗਿਆ, ਜੰਗ ਕਿਤੇ ਲੱਗੀ। ਮਤਲਬ ਇੱਕ ਕਿਆਮਤ ਤੇ ਇਰਾਨੀ ਕੌਮ ਦੇ ਉੱਤੇ ਟੁੱਟ ਰਹੀ ਹੈ, ਦੂਜੀ ਕਿਆਮਤ ਪਾਕਿਸਤਾਨੀ ਕੌਮ ਤੇ ਟੁੱਟੀ ਹੈ। ਪਾਕਿਸਤਾਨੀ ਕੌਮ ਤੇ ਟੁੱਟੀ ਕਿ ਜੰਗ ਉੱਥੇ ਲੱਗੀ ਹੈ ਤੇ ਉਹਦਾ ਬਹਾਨਾ ਬਣਾ ਕੇ ਪਾਕਿਸਤਾਨੀਆਂ ਦੀ ਜੇਬ ਇਹਨਾਂ ਕੱਟ ਲਈ। ਤੇਲ ਉੱਤੇ ਗਿਆ, ਇੱਕ ਦਿਨ ਵਾਸਤੇ ਗਿਆ ਤੇ ਇਹਨਾਂ ਨੇ 55 ਰੁਪਏ ਵਧਾ ਕੇ ਤੇ ਫੌਰੀ ਤੌਰ ਤੇ, ਅਜੇ ਤੇਲ ਵਧਾਉਣ ਦਾ ਟਾਈਮ ਵੀ ਨਹੀਂ ਸੀ, ਪਹਿਲਾਂ ਹੀ ਮੀਟਿੰਗ ਕਰਕੇ ਵਧਾ ਕੇ ਤੇ ਜਿਵੇਂ ਸੱਪ ਕੁੰਡਲੀ ਮਾਰ ਕੇ ਬਹਿੰਦਾ ਉਂਝ ਬਹਿ ਗਏ ਨੇ। ਤੇਲ ਵਾਪਸ ਥੱਲੇ ਆ ਗਿਆ ਔਰ ਤੇਲ ਥੱਲੇ ਆਉਣ ਦੇ ਬਾਵਜੂਦ ਹੁਣ 80 ਰੁਪਏ ਦੇ ਲਾਗੇ ਜਾਗੇ ਇਹਨਾਂ ਕੋਈ ਪੈਸਾ ਟਕਾ ਜਿਹੜਾ ਉਹ ਕੀਮਤ ਨਹੀਂ ਘਟਾਈ। ਵਧਾਉਣ ਵਾਸਤੇ ਹੁਣ ਇਹਨਾਂ ਨੇ ਪਤਾ ਕੀ ਕਹਿਣਾ, 15 ਦਿਨਾਂ ਬਾਅਦ ਵੇਖਾਂਗੇ, ਹਫ਼ਤੇ ਬਾਅਦ ਵੇਖਾਂਗੇ। ਬਲਕਿ ਇਹ ਤਿਆਰੀਆਂ ਕਰ ਰਹੇ ਸਨ 73 ਰੁਪਏ ਹੋਰ ਤੇਲ ਵਧਾਉਣ ਦੀਆਂ। ਤੇ ਸ਼ੁਕਰ ਹੈ ਵੀ ਉਸੇ ਰਾਤ ਤੇਲ ਜਿਹੜਾ ਉਹ ਡਿੱਗ ਪਿਆ। ਅਗਰ ਖਬਰਾਂ ਇੰਟਰਨੈਸ਼ਨਲ ਮਾਰਕੀਟ ਤੋਂ ਨਾ ਆਉਂਦੀਆਂ ਤੇ ਸਮਰੀ ਆ ਗਈ ਸੀ। ਸਹਾਫੀਆਂ ਨੇ ਰਿਪੋਰਟ ਕਰ ਦਿੱਤੀ ਸੀ ਕਿ ਪਰਸੋਂ ਵਜ਼ੀਰ ਆਜ਼ਮ ਆਫਿਸ ਜਿਹੜਾ ਫਾਰਮ 47 ਦਾ ਹੈ, ਉੱਥੇ 73 ਰੁਪਏ ਪੈਟਰੋਲ ਦੀ ਕੀਮਤ 'ਚ ਇਜ਼ਾਫੇ ਦੀ ਸਮਰੀ ਹੋਰ ਅੱਪੜ ਗਈ ਸੀ। ਮਤਲਬ ਕਿੱਡੇ ਕੁ ਵੱਡੇ ਚੋਰ ਤੇ ਠੱਗ ਸਾਨੂੰ ਟੱਕਰੇ ਨੇ। ਤੁਸੀਂ ਆਪ ਸੋਚੋ ਕਿ ਇਹੋ ਜਿਹੇ ਮਾਮਲੇ ਦੇ ਉੱਤੇ ਤੁਸੀਂ ਆਪਣੀ ਆਵਾਮ ਦਾ ਕੋਈ ਹੱਥ ਵਟਾਉਂਦੇ ਹੋ ਜਦੋਂ ਪਹਿਲਾਂ ਹੀ ਉਹਨਾਂ ਨੂੰ ਗੋਡਾ ਫਿਰਨ ਡਿਆ। ਸ਼ਹਿਬਾਜ਼ ਰਾਣਾ ਸਾਹਿਬ ਦੀ ਸਟੋਰੀ ਹੈ ਕਿ ਜਿਸ ਵੇਲੇ IMF ਦਾ ਕਰਜ਼ਾ ਲਿਆ ਸੀ ਤੇ 380 ਅਰਬ ਰੁਪਈਆ ਇੱਕ ਪਾਸੇ ਤੇ ਰੱਖਿਆ ਸੀ ਕਿ ਜਦੋਂ ਕਦੀ ਜੰਗ ਲੱਗੇ, ਬੁਰੇ ਹਾਲਾਤ ਹੋਣ, ਉਹਦੇ ਵਿੱਚ ਇਸਤੇਮਾਲ ਕਰਨ ਵਾਸਤੇ ਉਹ ਪੈਸੇ IMF ਦੇ ਫੰਡ ਤੋਂ ਬਾਹਰ ਰੱਖੇ ਸਨ ਕਿ ਹਕੂਮਤ ਆਪਣੀ ਮਰਜ਼ੀ ਨਾਲ ਕੰਮ ਕਰ ਲਏ। ਉਹਨਾਂ ਕਿਹਾ ਇਹਦੀ ਸਬਸਿਡੀ ਕਿਉਂ ਨਹੀਂ ਦਿੱਤੀ? ਉਹ ਬਈ ਉਹਦੀ ਵੀ ਦੇਣ ਦੀ ਅਜੇ ਲੋੜ ਨਹੀਂ ਸੀ। ਗੱਲ ਉਹਨਾਂ ਦੀ ਠੀਕ ਹੈ ਵੀ ਉਹ 380 ਅਰਬ ਪਿਆ ਸੀ, ਲੇਕਿਨ ਉਹਦੀ ਵੀ ਲੋੜ ਨਹੀਂ ਸੀ। ਉਹਦੀ ਵਜ੍ਹਾ ਹੈ ਕਿ ਜਿਹੜਾ ਤੇਲ ਹੈ ਉਹ ਤਾਂ 28 ਦਿਨਾਂ ਦਾ ਤੁਹਾਡੇ ਕੋਲ ਸੀ। ਉਹ ਤੇਲ ਰਾਤੋਂ ਰਾਤ ਕਿਹੜਾ ਪੀ ਗਿਆ? ਮੀਆਂ ਸਾਹਿਬ ਐਡਾ ਤੇਲ ਤੇ ਚੱਲਣ ਲੱਗ ਪਏ ਨੇ ਕਿ ਉਹ ਰਾਤੋਂ ਰਾਤ ਹੀ ਪੀ ਗਏ ਨੇ ਸਾਰਾ ਤੇਲ। ਮਤਲਬ ਜਿਹੜਾ ਤੁਸੀਂ ਫਰਵਰੀ ਦੇ ਵਿੱਚ ਤੇਲ ਖਰੀਦਿਆ ਉਹ ਤਾਂ ਬੜਾ ਸਸਤਾ ਖਰੀਦਿਆ, $50 ਦੇ ਉੱਤੇ ਥੱਲੇ ਖਰੀਦਿਆ ਬੈਰਲ, ਤੇ ਆਵਾਮ ਦੀਆਂ ਜੇਬਾਂ ਕੱਟ ਲਈਆਂ ਜੇ। ਇੱਕ ਦਿਨ ਤੁਸੀਂ ਤੇਲ ਦੇ ਸੌਦੇ ਕੀਤੇ ਨਾ, ਮਹਿੰਗੇ ਤੇਲ ਦੇ, ਉਹ ਵੀ ਅਗਰ ਕੀਤੇ ਹੋਣਗੇ ਤੇ ਚਲੋ ਇੱਕ ਦਿਨ ਵਾਸਤੇ ਵਧਾ ਲਓ, ਇਸ ਨਵੀਂ ਕੀਮਤ ਤੇ ਲੈ ਲਓ ਤੇ ਬਾਅਦ ਦੇ ਵਿੱਚ ਫਿਰ ਵਾਪਸ ਜਾਓ ਉਸ ਕੀਮਤ ਦੇ ਉੱਤੇ। ਹਜੇ ਤੇ ਵਧਾਉਣਾ ਚਾਹੀਦਾ ਹੀ ਨਹੀਂ ਸੀ ਕਿਉਂਕਿ ਅਗਲੇ 20-25 ਦਿਨ ਤੇ ਪੁਰਾਣਾ ਤੇਲ ਹੀ ਵਿਕਣਾ ਸੀ, 28 ਦਿਨ ਤੁਹਾਡੇ ਮੁਤਾਬਕ ਜਿਹੜਾ ਇਸ ਵਾਸਤੇ ਇਹ। ਲੇਕਿਨ ਇਹ ਕਸੂਰ ਕਿਸੇ ਹੋਰ ਦਾ ਨਹੀਂ। ਕੱਲ ਪਰਸੋਂ ਇੱਕ ਉਹ ਬ੍ਰਿਗੇਡੀਅਰ ਸਾਹਿਬ ਨੇ, ਇਸ਼ਫਾਕ ਸਾਹਿਬ, ਉਹਨਾਂ ਟਵੀਟ ਕੀਤਾ ਸੀ ਬਾਜੀ ਮਰੀਮ ਦਾ ਜਿਹੜਾ ਜਹਾਜ਼ ਵਿਆਨਾ ਗਿਆ, ਔਰ ਅਸੀਂ ਹਜੇ ਵੀ ਆਪਣੀ ਖਬਰ ਤੇ ਖੜੇ ਹਾਂ ਕਿਉਂਕਿ ਇਸ ਵੇਲੇ ਵੀ ਬਾਜੀ ਮਰੀਮ ਦਾ ਜਿਹੜਾ ਜਹਾਜ਼ ਹੈ ਉਹ ਵਿਆਨਾ ਦੇ ਵਿੱਚ ਹੀ ਖਲੋਤਾ ਹੈ। ਔਰ ਉਹਨਾਂ ਨੇ ਟਵੀਟ ਇਹ ਕੀਤਾ ਸੀ ਬਾਜੀ ਮਰੀਮ ਦੇ ਜਹਾਜ਼ ਦੇ ਮੁਤਾਬਕ ਕਿ ਇਹਨਾਂ ਨੇ ਬਾਜ਼ ਨਹੀਂ ਆਉਣਾ। ਬ੍ਰਿਗੇਡੀਅਰ, ਉਹਨਾਂ ਦਾ ਨਾਮ ਮੇਰਾ ਖਿਆਲ ਇਸ਼ਫਾਕ ਹੈ, ਬ੍ਰਿਗੇਡੀਅਰ ਇਸ਼ਫਾਕ ਸਾਹਿਬ ਕਹਿੰਦੇ ਸਨ ਕਿ ਇਹਨਾਂ ਨੇ ਬਾਜ਼ ਨਹੀਂ ਆਉਣਾ। ਬ੍ਰਿਗੇਡੀਅਰ ਸਾਹਿਬ ਜਿਹੜੇ ਨੇ ਬੜੇ ਖੈਰ ਖੁਆਹ ਨੇ, ਬੜੀ ਉਹ ਤਾਰੀਫਾਂ ਕਰਦੇ ਨੇ ਫੀਲਡ ਮਾਰਸ਼ਲ ਸਾਹਿਬ ਦੀਆਂ। ਮੈਨੂੰ ਤਾਂ ਕਿਸੇ ਨੇ ਇਹ ਵੀ ਦੱਸਿਆ ਵੀ ਉਹਨਾਂ ਦੇ ਇੱਕ ਵਿਆਹ ਦੇ ਉੱਤੇ ਉਹਨਾਂ ਦੇ ਪੁੱਤਰ ਦੇ ਮੋਢੇ ਤੇ ਹੱਥ ਰੱਖ ਕੇ ਫੀਲਡ ਮਾਰਸ਼ਲ ਸਾਹਿਬ ਨੇ ਆਖਿਆ ਵੀ ਅਸਲ ਜੈਨ ਜ਼ੀ ਇਹ ਮੁੰਡਾ ਹੈ। ਮਤਲਬ ਇਹਦਾ ਮਤਲਬ ਹੈ ਵੀ ਅਸਲ ਪੁੱਤਰ ਜਿਹੜੇ ਨੇ ਉਹ ਬ੍ਰਿਗੇਡੀਅਰ ਹੀ ਜੰਮਦੇ ਨੇ, ਬ੍ਰਿਗੇਡੀਅਰ ਇਸ਼ਫਾਕ ਸਾਹਿਬ ਵਰਗੇ। ਬਾਕੀ ਜਿਹੜੇ ਬੰਦੇ ਨੇ ਉਹ ਤਾਂ ਐਵੇਂ, ਮੇਰਾ ਮਤਲਬ ਹੈ ਕਿ ਐਵੇਂ ਰਹਿੰਦ ਖੂਨ ਦੀ ਜੰਮਣ ਡਏ ਨੇ ਪਾਕਿਸਤਾਨ ਦੇ ਵਿੱਚ। ਕਿਉਂਕਿ ਫੀਲਡ ਮਾਰਸ਼ਲ ਸਾਹਿਬ ਨੇ ਇਹਨਾਂ ਦੇ ਪੁੱਤਰ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਵੀ ਅਸਲ ਜੈਨ ਜ਼ੀ ਇਹ ਹੈ। ਖੈਰ, ਉਹ ਬ੍ਰਿਗੇਡੀਅਰ ਸਾਹਿਬ ਹੁਣ ਸਾਨੂੰ ਭਾਸ਼ਣ ਇਹ ਦੇ ਰਹੇ ਨੇ ਜੋ 75 ਸਾਲ ਸਾਡੇ ਨਾਲ ਕੀਤਾ ਪਹਿਲਾਂ ਸਰਕਾਰਾਂ ਨੇ, ਸਾਡੇ ਜਰਨੈਲਾਂ ਨੇ, ਸਾਡੇ ਫੌਜੀ ਅਫਸਰਾਂ ਨੇ। ਸਾਨੂੰ ਇਹੀ ਦੱਸਿਆ ਵੀ ਲੁੱਟ ਲਿਆ, ਮਾਰ ਲਿਆ, ਖਾ ਲਿਆ, ਇਹਨਾਂ ਸਿਆਸਤਦਾਨਾਂ ਨੇ ਤਬਾਹੀ ਫੇਰਤੀ, ਬੜੇ ਹੀ ਕਰਪਟ ਨੇ। ਹੁਣ ਜਦੋਂ ਤਾਰੀਖ ਪੜ੍ਹਦੇ ਹਾਂ ਤੇ ਲੁੰਗੀ ਥੋੜ੍ਹੀ ਜਿਹੀ ਚੁੱਕ ਕੇ ਵੇਖਦੇ ਤੇ ਪਤਾ ਲੱਗਾ ਕਿ ਫਾਤਮਾ ਜਨਾਬ ਵੀ ਇਹਨਾਂ ਗੱਲਾਂ ਨੂੰ ਰੋਂਦੇ ਇਸ ਦੁਨੀਆ ਤੋਂ ਚਲੇ ਗਏ। ਕਰਪਟ ਸਿਆਸਤਦਾਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਬਾਬਾ ਅਵਲ ਨੇ, ਸਭ ਤੋਂ ਪਹਿਲਾਂ ਉਸ ਵੇਲੇ ਦੇ ਆਰਮੀ ਚੀਫ ਅਯੂਬ ਖਾਨ ਸਾਹਿਬ ਨੇ ਇੰਟਰੋਡਿਊਸ ਕਰਾਇਆ ਸਾਰਾ ਕੰਮ। ਜਿੰਨੇ ਖਾਨਾ ਨੰਬਰ 2 ਦੇ ਲੋਕ ਸਨ ਉਹਨਾਂ ਨੂੰ ਜਿਤਾ ਕੇ ਉਸ ਵੇਲੇ ਜ਼ਿਆਦਾਤਰ ਨੂੰ ਅਸੈਂਬਲੀਆਂ 'ਚ ਲਿਆਂਦਾ ਔਰ ਉਹ ਲੋਕਲ ਗਵਰਨਮੈਂਟ ਵਗੈਰਾ ਦੇ ਇਲੈਕਸ਼ਨ ਕਾਉਂਸਲਰ ਵਗੈਰਾ ਬਣਾਏ। ਫਿਰ ਉਹਨਾਂ ਦੇ ਕੋਲੋਂ ਵੋਟ ਲੈ ਕੇ ਤੇ ਆਪ ਸਦਰ ਬਣ ਗਏ, ਆਵਾਮ ਕੋਲੋਂ ਵੋਟ ਹੀ ਨਾ ਲਿਆ, ਜਨਰਲ ਇਲੈਕਸ਼ਨ ਨਹੀਂ ਸੀ ਕਰਵਾਇਆ। ਤੇ ਫਾਤਮਾ ਜਨਾਹ ਦੇ ਕੋਲੋਂ, ਮਰਹੂਮਾਂ ਦੇ ਕੋਲੋਂ, ਅੱਲਾ ਉਹਨਾਂ ਦੇ
ਦਰਜਾਤ ਬੁਲੰਦ ਕਰੇ, ਉਹ ਮਾਦਰੇ ਮਿਲਤ ਨੇ। ਖੈਰ ਅੱਜ ਕੱਲ੍ਹ ਤੇ ਜਾਲੀ ਮਾਦਰੇ ਮਿਲਤ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਸਾਰਾ ਹੀ ਸਿੰਥੈਟਿਕ ਚੱਲਣ ਡਿਆ, ਸਾਰੇ ਫਿਲਟਰ ਚੱਲਣ ਡਏ ਨੇ ਟਿਕਟੋਕ ਤੇ ਸਾਰਾ ਕੁਛ। ਉਹ ਬਾਜੀ ਨੇ ਜਿਵੇਂ ਫਿਲਟਰ ਲਾ ਕੇ ਨਹੀਂ ਬਣਾ ਦਿੱਤਾ ਨਵਾਂ ਕੰਮ, ਬਾਜੀ ਨੇ ਵੀ ਫਿਲਟਰ ਲਾ ਕੇ ਨਵੀਂ ਮਾਦਰੇ ਮਿਲਤ। ਬਾਜੀ ਨੇ ਨਵਾਂ ਹੀ ਕੌਮ ਹੈ, ਮੈਂ ਮਾਂ ਹੈ ਸਾਰਿਆਂ ਦੀ, ਮੈਂ ਮਾਂ ਹੈ। ਉਹ ਅਸਲ ਦੇ ਵਿੱਚ ਬਾਜੀ ਮਾਦਰੇ ਮਿਲਤ ਬਣਦੀ ਫਿਰਦੀ ਹੈ। ਬਾਜੀ ਇਨਸਪਾਇਰ ਹੋ ਗਈ ਕਿ ਮੈਂ ਮਾਦਰੇ ਮਿਲਤ ਬਣਨਾ ਹੈ। ਤੇ ਉਹ ਵੈਸੇ ਇਹਨਾਂ ਦਾ ਕਸੂਰ ਨਹੀਂ, ਉਹਨਾਂ ਦੇ ਅੱਬਾ ਜੀ ਨੇ ਵੀ ਉਹ ਇਲਜ਼ਾਮ ਇਹ ਲਾਉਂਦੇ ਨੇ ਲੋਕੀ ਵੀ ਆਪਣੀ ਜਾਲੀ ਸਾਲਗਿਰਾ ਰੱਖੀ ਉਸੇ ਦਿਨ ਜਿਸ ਦਿਨ ਨਵਾਜ਼ ਸ਼ਰੀਫ ਆਪਣੀ ਕਾਇਦੇ ਆਜ਼ਮ ਸਾਹਿਬ ਦੀ ਹੈ। ਉਹ ਵੀ ਕਾਇਦੇ ਆਜ਼ਮ ਸਾਨੀ ਆਪਣੇ ਆਪ ਨੂੰ ਕਹਿੰਦੇ ਨੇ। ਤੇ ਉਹਨਾਂ ਦੇ ਨਾਲ ਵੀ ਇਹਨਾਂ ਨੇ ਇਹ ਕੀਤਾ ਸੀ। ਉਸ ਤੋਂ ਬਾਅਦ ਜਿਹੜੀ ਰਹੀ ਸਹੀ ਕਸਰ ਹੈ ਉਹ ਯਾਹਿਆ ਖਾਨ ਨੇ ਪੂਰੀ ਕਰ ਦਿੱਤੀ। ਉਸ ਤੋਂ ਬਾਅਦ ਜਿਹੜੀ ਰਹੀ ਸਹੀ ਕਸਰ ਹੈ ਉਹ ਜ਼ਿਆਉਲ ਹਕ ਸਾਹਿਬ ਨੇ ਪੂਰੀ ਕਰ ਦਿੱਤੀ। ਫਿਰ ਅੱਗੋਂ ਮੁਸ਼ਰਫ ਸਾਹਿਬ ਨੇ ਪੂਰੀ ਕਰ ਦਿੱਤੀ। ਤੇ ਉਹ ਕੋਈ ਇਸ਼ਫਾਕ ਸਾਹਿਬ ਨੂੰ ਪੁੱਛੇ, ਬ੍ਰਿਗੇਡੀਅਰ ਇਸ਼ਫਾਕ ਸਾਹਿਬ ਨੂੰ, ਵੀ ਸਰਕਾਰ ਨੇ ਇੰਜ ਨਾ ਕਰੋ। ਉਹਨਾਂ ਟਵੀਟ ਕੀਤਾ ਸੀ ਕਿ ਇਹਨਾਂ ਨੇ ਬਾਜ਼ ਨਹੀਂ ਆਣਾ, ਕਿ ਸ਼ਰੀਫ ਖਾਨਦਾਨ ਜਿਹੜਾ ਆਸਟਰੀਆ ਲੈ ਗਿਆ ਤਿਆਰਾ। ਇੱਕ ਪਾਸੇ ਆਸਟੈਰਿਟੀ ਕਹਿ ਰਹੇ ਨੇ ਕਿ ਕਿਫਾਇਤ ਸ਼ਾਰੀ ਕਰਨੀ ਹੈ। 7 ਤਾਰੀਖ ਨੂੰ ਐਲਾਨ ਕਰਦੇ ਨੇ ਤੇ 8 ਤਾਰੀਖ ਨੂੰ ਜਹਾਜ਼ ਲੈ ਕੇ ਉੱਥੇ ਅੱਪੜ ਜਾਂਦੇ ਨੇ। ਉਹ ਜਿਹੜਾ ਜਹਾਜ਼ ਦੇ ਉੱਤੇ ਖਰਚਾ ਹੋਇਆ ਉਹ ਤੁਹਾਨੂੰ ਪਹਿਲੇ ਕੁਇਕਲੀ ਦੱਸ ਦਈਏ, ਤੁਹਾਨੂੰ ਪਤਾ ਲੱਗ ਜਾਏ ਵੀ ਜਹਾਜ਼ ਦੇ ਉੱਤੇ ਜਦੋਂ ਆਸਟਰੀਆ ਜਾਂਦਾ ਹੈ ਜਹਾਜ਼ ਤੇ ਰੁਪਈਆ ਕਿੰਨਾ ਖਰਚ ਹੁੰਦਾ ਹੈ। ਉਹ ਜ਼ਰਾ ਪਹਿਲਾਂ ਸੁਣ ਲਓ ਤੇ ਫਿਰ ਜ਼ਰਾ ਬ੍ਰਿਗੇਡੀਅਰ ਸਾਹਿਬ ਦੇ ਕੰਨਾਂ 'ਚੋਂ ਕੱਢਦੇ ਹਾਂ ਸਾਰੀ ਗੱਲ ਵੀ ਇਹ ਗੱਲ ਅਸਲ ਕੀ ਹੈ। ਇਹਨਾਂ ਬਾਜ਼ ਨਹੀਂ ਆਣਾ ਜਾਂ ਤੁਸੀਂ ਬਾਜ਼ ਨਹੀਂ ਆਣਾ। ਜਿਹੜਾ ਬਾਜੀ ਦਾ ਜਹਾਜ਼ ਹੈ ਨਾ ਜੀ, ਉਹ 1 ਘੰਟੇ ਦੇ ਵਿੱਚ 2100 ਲੀਟਰ, ਇਹ ਲੀਟਰ ਹੀ ਕਹਿੰਦੇ ਅਸੀਂ ਪੰਜਾਬੀ 'ਚ, ਉਰਦੂ ਦੇ ਵਿੱਚ ਆਪਣਾ ਅੰਗਰੇਜ਼ੀ 'ਚ ਤੁਹਾਨੂੰ ਪਤਾ ਇਹਦੀ ਪ੍ਰੋਨਾਂਸੀਏਸ਼ਨ ਹੋਰ ਹੈ, ਪਰ ਅਸੀਂ ਪੰਜਾਬੀ 'ਚ ਲੀਟਰ ਹੀ ਆਨੇ, ਸਾਨੂੰ ਉਹੀ ਸਵਾਦ ਆਉਂਦਾ ਹੈ। ਇਹ 1 ਘੰਟੇ 'ਚ 2100 ਲੀਟਰ ਜਿਹੜਾ ਤੇਲ ਪੀ ਜਾਂਦਾ ਹੈ। ਪਹਿਲਾ ਜਿਹੜਾ ਪੁਰਾਣਾ ਜਹਾਜ਼ ਸੀ ਉਹ 1200 ਪੀਂਦਾ ਸੀ। ਬਾਜੀ ਨੇ ਕਿਹਾ ਨਾ, ਮੈਂ ਤੇ ਉੱਡਣਾ ਲੈਣਾ, ਮੈਂ ਉੱਡਣਾ ਵੀ ਹੈ ਤੇ ਮੈਂ ਉੱਡਣਾ ਵੀ, ਮੇਰਾ ਮਤਲਬ ਹੈ ਕਿ ਡਬਲ ਸਪੀਡ ਤੇ ਉੱਡ ਪੁੱਡ ਜਾਣਾ ਬਾਜੀ ਨੇ ਹਵਾ ਦੇ ਨਾਲ। 2100 ਲੀਟਰ ਤੇਲ ਪੀਣ ਵਾਲਾ ਜਿਹੜਾ ਜਹਾਜ਼ ਹੈ ਇਹ ਜਿਸ ਵੇਲੇ 7.25 ਘੰਟੇ ਜਾਂ 7 ਘੰਟੇ 10 ਮਿੰਟ, ਇਹ ਤੁਹਾਨੂੰ ਸਕਰੀਨਸ਼ਾਟ ਵਿਖਾ ਰਹੇ ਹਾਂ ਅਸੀਂ, ਇਹ ਉੱਡ ਕੇ ਗਿਆ 8 ਤਾਰੀਖ ਵਾਲੇ ਨੂੰ, 8 ਤਾਰੀਖ ਵਾਲੇ ਦਿਨ ਵਿਆਨਾ। ਔਰ ਇਹਨੇ ਕੋਈ 5,500 ਕਿਲੋਮੀਟਰ ਸਫ਼ਰ ਤੈਅ ਕੀਤਾ। ਆਮ ਹਾਲਾਤ 'ਚ ਇਹ ਸਫ਼ਰ ਜਿਹੜਾ ਬੰਬ ਸ਼ੰਬਾਂ ਦੇ ਰੂਟ ਤੋਂ ਬਚਦੇ ਘੱਟ ਹੁੰਦੇ ਤੇ ਕੋਈ 4,000 ਮੇਰਾ ਖਿਆਲ ਹੁੰਦਾ, ਇਹਨਾਂ ਨੇ ਕੋਈ 1,500 ਕਿਲੋਮੀਟਰ ਜ਼ਿਆਦਾ ਕੀਤਾ। ਬਲਕਿ ਇਹਨਾਂ ਨੇ ਕੋਈ ਜ਼ਿਆਦਾ ਹੀ ਕੀਤਾ। ਉਹਦੀ ਵਜ੍ਹਾ ਹੈ ਕਿ ਜਿੱਥੋਂ ਨਾਰਮਲ ਫਲਾਈਟਾਂ ਜਾਂਦੀਆਂ ਨੇ ਇਹ ਉਹਦੇ ਤੋਂ ਵੀ ਉੱਤੋਂ ਦੀ ਗਏ ਨੇ, ਪਰਾਂ ਦੀ ਹੋ ਕੇ, ਐਡਾ ਡਰਦੇ ਨੇ। ਉਹ ਕਈ ਵਾਰ ਤੁਸੀਂ ਰੋੜਾ ਚੁੱਕੋ ਤਾਂ ਕਈ ਜਿਹੜੇ ਮਤਲਬ ਜਾਨਵਰ ਨੇ, ਪਰਿੰਦੇ ਸ਼ਰਿੰਦੇ ਨੇ, ਡਰ ਕੇ ਪਰਾਂ ਉੱਡ ਜਾਂਦੇ ਨੇ। ਅੱਛਾ, ਇੱਥੇ ਮੈਂ ਗੱਲ ਕਲੀਅਰ ਕਰ ਦਿਆਂ ਕਿ ਬਾਜੀ ਲਾਹੌਰ 'ਚ ਹੀ ਹੈ। ਜਿੱਦਣ ਅਸੀਂ ਪਹਿਲੇ ਦਿਨ ਵੀ ਵਿਆਨਾ ਦੀ ਖਬਰ ਦਿੱਤੀ ਸੀ ਤੇ ਦੱਸਿਆ ਸੀ ਕਿ ਬਾਜੀ ਜਾਤੀ ਉਮਰਾ ਦੇ ਵਿੱਚ ਮੀਟਿੰਗ ਅਟੈਂਡ ਕਰ ਰਹੀ ਹੈ, ਲੇਕਿਨ ਜਹਾਜ਼ ਵਿਆਨਾ ਚਲਾ ਗਿਆ। ਯਾਦ ਕਰੋ, ਨਿਕਸੁਕ ਲੈਣ ਗਿਆ ਉੱਤੋਂ, ਈਦ ਵੀ ਆ ਰਹੀ ਹੈ ਨਾ, ਤੇ ਅੱਗੋਂ ਉਮਰੇ ਤੇ ਵੀ ਜਾਣਾ, ਉਹ ਨਿਕਸੁਕ ਲੈਣ ਗਿਆ। ਲੇਕਿਨ ਉਹ ਜਿਹੜਾ ਜਹਾਜ਼ ਬਾਜੀ ਦਾ ਗਿਆ ਉਹ ਫਿਊਲ ਕਾਸਟ, ਸਿਰਫ ਤੇਲ ਦੀ ਕਾਸਟ ਜਿਹੜੀ ਉਹ $20,000 ਹੈ। ਕਿੰਨੀ? $20,000 ਜਿਹੜੀ ਉਹ ਇੱਕ ਪਾਸੇ ਦੀ, ਲਾਹੌਰੋਂ ਉੱਡ ਕੇ ਵਿਆਨਾ ਜਾਣ ਦੀ। ਇਹ ਜਾ ਕੇ ਤੁਸੀਂ ਚੈੱਕ ਕਰ ਲਓ ਗੂਗਲ ਦੇ ਉੱਤੇ, ਕਿਸੇ ਵੀ ਚੈਟ GPT ਤੋਂ, ਕਿਤੋਂ ਵੀ, ਕਿਸੇ ਵੀ ਜਹਾਜ਼ ਉਡਾਉਣ ਵਾਲੇ ਬੰਦੇ ਕੋਲੋਂ ਪੁੱਛ ਲਓ, ਤੁਹਾਨੂੰ ਦੱਸੇਗਾ ਕਿ ਕਮ ਸੇ ਕਮ $20,000 ਜਿਹੜਾ ਉਹਦਾ ਫਿਊਲ ਲੱਗੇਗਾ। ਕਿੱਥੋਂ? ਲਾਹੌਰ ਤੋਂ ਵਿਆਨਾ। ਉਸ ਤੋਂ ਬਾਅਦ ਮੇਨਟੇਨੈਂਸ, ਜਦੋਂ ਜਹਾਜ਼ ਚੱਲਦਾ ਹੈ ਨਾ, ਜਹਾਜ਼ ਘੰਟਿਆਂ ਦੇ ਹਿਸਾਬ ਨਾਲ ਮੇਨਟੇਨੈਂਸ ਹੁੰਦੀ ਹੈ। ਜਿਵੇਂ ਆਪਾਂ ਸਾਈਕਲ, ਮੋਟਰਸਾਈਕਲ ਚਲਾਉਂਦੇ ਨਾ, ਟਾਇਰ ਨੂੰ ਫੜ ਕੇ ਵੇਖਦੇ ਹਾਂ ਇੰਜ ਕਰਕੇ ਵੀ ਠੀਕ ਹੈ ਕਿ ਨਹੀਂ। ਗੱਡੀ ਦਾ ਵੀ ਟਾਇਰ ਨਾਪ ਕੇ ਵੇਖਦੇ ਹਾਂ ਵੀ ਠੀਕ ਹੈ ਕਿ ਨਹੀਂ। ਸਮਝਦੇ ਹੋ ਨਾ? ਆਵਾਜ਼ ਆਉਂਦੀ ਕੋਈ ਗਰਾਰੀ ਸ਼ਰਾਰੀ ਦੀ ਤਾਂ ਬਦਲਾ ਲੈਂਦੇ। ਜਹਾਜ਼ ਇਸ ਤਰ੍ਹਾਂ ਨਹੀਂ ਹੁੰਦੇ ਕਿਉਂਕਿ ਉੱਤੇ ਚਾਂਸ ਨਹੀਂ ਹੁੰਦਾ। ਇੱਕ ਸਰਦਾਰ ਜੀ ਸਨ ਨਾ ਤੇ ਨਾਲ ਤੋਤਾ ਸੀ, ਤੇ ਉਹ ਜਦੋਂ 에ਅਰ ਹੋਸਟਸ ਲਾਗੋਂ ਦੀ ਲੰਘਦੀ ਸੀ ਤੇ ਤੋਤਾ ਜਿਹੜਾ ਨਾ ਉੱਡ ਕੇ ਕਦੀ 에ਅਰ ਹੋਸਟਸ ਦੇ ਮੋਢੇ ਤੇ ਬਹਿੰਦਾ ਸੀ। ਮੇਰਾ ਮਤਲਬ ਹੈ ਕਿ ਉਹ ਕਦੀ ਸੈਨਤਾਂ ਕਰਦਾ ਸੀ, ਕਦੀ ਸ਼ੁਗਲ ਮਜ਼ਾਕ ਕਰਦਾ ਸੀ, ਤੇ 에ਅਰ ਹੋਸਟਸ ਵੀ ਹੱਸ ਕੇ ਚਲੀ ਜਾਂਦੀ ਸੀ, ਤੋਤੇ ਨਾਲ ਰਾਜ਼ੀ ਸੀ। ਸਰਦਾਰ ਉਹਨਾਂ ਨੇ ਵੀ ਬਦਤਮੀਜ਼ੀ ਕਰ ਦਿੱਤੀ 에ਅਰ ਹੋਸਟਸ ਨਾਲ, ਕਿ ਕੋਈ ਭੈੜੇ ਚੰਗੇ ਤਰੀਕੇ ਨਾਲ ਉਹਨਾਂ ਨੂੰ ਟੱਚ ਕਰ ਦਿੱਤਾ ਜਦੋਂ ਲਾਗੋਂ ਦੀ ਲੰਘਣ ਲੱਗੇ 에ਅਰ ਹੋਸਟਸ ਸਾਹਿਬਾ। ਉਹਨਾਂ ਨੇ ਪਾਇਲਟ ਨੂੰ ਦੱਸਿਆ ਲਤੀਫਾ ਹੀ ਹੈ, ਅਸਲ 'ਚ ਨਹੀਂ ਇੰਜ ਹੋ ਸਕਦਾ, ਜ਼ਾਹਿਰ ਹੈ। ਉਹਨਾਂ ਨੇ ਚੁੱਕ ਕੇ ਸਰਦਾਰ ਨੂੰ ਕਿਹਾ ਵੀ ਜਹਾਜ਼ ਤੋਂ ਬਾਹਰ ਸੁੱਟਣਾ ਹੈ। ਸਰਦਾਰ ਨੇ ਕਿਹਾ ਤੋਤਾ ਵੀ ਕਰਦਾ ਸੀ, ਮੈਂ ਤੇ ਉਹਨੂੰ ਵੇਖ ਕੇ ਕਿਹਾ। ਉਹਨਾਂ ਦੋਵਾਂ ਨੂੰ ਹੀ ਸੁੱਟ ਦਿੱਤਾ। ਜਿਸ ਵੇਲੇ ਜ਼ਮੀਨ ਦੇ ਕੋਲ ਆ ਕੇ ਪਟਾਕਾ ਪੈਣ ਲੱਗਾ ਤੇ ਤੋਤੇ ਨੇ ਸਰਦਾਰ ਜੀ ਨੂੰ ਪੁੱਛਿਆ ਵੀ ਸਰਦਾਰ ਜੀ ਉੱਡਣਾ ਆਉਂਦਾ? ਸਰਦਾਰ ਜੀ ਨੇ ਕਿਹਾ ਵੀ ਨਹੀਂ। ਤੇ ਉਹਨਾਂ ਕਿਹਾ ਫਿਰ ਪੰਗਾ ਕਿਉਂ ਲਿਆ ਸੀ? ਤੋਤੇ ਨੇ ਆਪਣੇ ਪਰ ਖੋਲੇ ਤੇ ਉੱਡ ਗਿਆ। ਤੇ ਸਰਦਾਰ ਜੀ ਉਵੇਂ ਪਏ ਸਨ ਜ਼ਮੀਨ ਤੇ ਜਿਵੇਂ ਦੁਹਾਣਾ ਪਾਟਦਾ ਹੈ। ਦੁਹਾਣਾ ਮਤਲਬ ਵਾਟਰਮੈਲਨ, ਤਰਬੂਜ਼ ਹੈ। ਤੇ ਇਹ ਜਿਹੜਾ ਜਹਾਜ਼ ਹੈ ਨਾ, ਇਹਦੇ 'ਚ ਇਹ ਰਿਸਕ ਨਹੀਂ ਲਏ ਜਾਂਦੇ ਵੀ ਗਰਾਰੀ ਫਸੇਗੀ ਤੇ ਫਿਰ ਬਦਲ ਲਾਂਗੇ, ਕਿਉਂਕਿ ਉੱਤੇ ਬੰਦੇ ਜਦੋਂ ਗਰਾਰੀ ਫਸਦੀ ਹੈ ਨਾ, ਉਸ ਵੇਲੇ ਉੱਤੇ ਹੀ ਫਸਦੀ ਹੈ ਗਰਾਰੀ, ਤੇ ਫਿਰ ਬਸ ਗਰਾਰੀ ਫਸੀ ਤੇ ਤੁਸੀਂ ਗਏ। ਇਸ ਲਈ ਜਹਾਜ਼ ਦੀ ਜਿਹੜੀ ਮੇਨਟੇਨੈਂਸ ਹੁੰਦੀ ਹੈ ਨਾ, ਉਹ ਘੰਟਿਆਂ ਦੇ ਹਿਸਾਬ ਨਾਲ, ਮਤਲਬ ਜਹਾਜ਼ ਕਿੰਨਾ ਚੱਲ ਗਿਆ ਉਹਦੇ 'ਤੇ ਉਹਦਾ ਪੁਰਜ਼ਾ ਕੱਢ ਕੇ ਬਾਹਰ ਮਾਰਨਾ। ਉਹਦੇ 'ਤੇ ਇਹ ਨਹੀਂ ਕਿ ਉਹਨੇ ਆਵਾਜ਼ ਦਿੱਤੀ ਹੈ ਕਿ ਨਹੀਂ,
ਉਹ ਕਹਿੰਦੇ ਹੋ ਨਾ ਜੀ ਫਲਾਨਾ ਉਸਤਾਦ ਯਾਮੀਨ ਹੈ ਜੀ, ਉਹਦੀ ਵਰਕਸ਼ਾਪ 'ਤੇ ਗੱਡੀ ਲੈ ਕੇ ਜਾਓ ਅਤੇ ਉਹ ਦੂਰੋਂ ਇੱਕ ਕਿੱਲੇ ਤੋਂ ਆਵਾਜ਼ ਸੁਣ ਕੇ ਦੱਸ ਦਿੰਦਾ ਹੈ ਵੀ ਇੰਜਣ ਦੇ ਵਿੱਚ ਕਿਹੜੀ ਖਰਾਬੀ ਹੈ। ਸਮਝਦੇ ਨਾ, ਇਹ ਜਹਾਜ਼ ਦੇ ਇੰਜਣ ਦੇ ਬਹਿ ਜਾਣ ਦਾ ਇੰਤਜ਼ਾਰ ਨਹੀਂ ਕਰੀਦਾ ਜਿਵੇਂ ਟਰੈਕਟਰਾਂ ਦਾ ਕਰੀਦਾ। ਉਹ ਘੰਟਿਆਂ ਦੇ ਹਿਸਾਬ ਨਾਲ, ਮਤਲਬ ਜਹਾਜ਼ ਦਾ ਅਗਰ ਕਹੋ ਕਿ 10,000 ਘੰਟੇ ਬਾਅਦ ਜਾਂ 5,000 ਜਾਂ 100 ਘੰਟੇ ਬਾਅਦ ਇਹ ਪੁਰਜ਼ਾ ਬਦਲਣਾ ਤਾਂ ਉਹ ਬਦਲਣਾ ਹੈ। ਸਮਝਦੇ ਹੋ ਨਾ, ਇੰਨੀਆਂ ਲੈਂਡਿੰਗ ਤੋਂ ਬਾਅਦ ਜਿਹੜੇ ਉਹਦੇ ਟਾਇਰ ਨੇ ਉਹ ਬਦਲਣੇ ਨੇ ਤਾਂ ਬਦਲਣੇ ਨੇ। ਉਹਦੇ 'ਚ ਉਹ ਤੁਸੀਂ ਨਾ ਵੀ ਬਦਲੋ, ਇਹ ਨਹੀਂ ਵੀ ਜਿਵੇਂ ਪਿੰਡਾਂ 'ਚ ਆਪਾਂ ਲਈ ਲੋਈ ਫਿਰੀਦਾ, ਟਾਇਰ ਜਿਹੜਾ ਪਾਟ ਗਿਆ ਟਿਊਬਲੈਸ ਤੇ ਉਹਦੀ ਟਿਊਬ ਪਵਾ ਲਈ ਦੀ। ਜਹਾਜ਼ 'ਚ ਕੰਮ ਨਹੀਂ ਹੁੰਦਾ। ਉਹ ਜਿਹੜੇ ਇੰਟਰਨੈਸ਼ਨਲ ਕਵਾਨੀਨ ਨੇ ਉਹ ਤੁਹਾਨੂੰ ਉੱਡਣ ਹੀ ਨਹੀਂ ਦਿੰਦੇ, ਉਹ ਤੁਹਾਨੂੰ ਜਹਾਜ਼ ਚੜ੍ਹਾਉਣ ਹੀ ਨਹੀਂ ਦਿੰਦੇ ਉੱਤੇ ਅਗਰ ਤੁਸੀਂ ਉਹਦੀ ਉਹ ਮੇਨਟੇਨੈਂਸ ਨਾ ਕੀਤੀ ਹੋਵੇ। ਇਹ ਅਲੱਗ ਗੱਲ ਹੈ ਵੀ ਕੋਈ ਮੁਲਕ ਦੀ ਕੋਈ ਐਸੀ ਏਅਰਲਾਈਨ ਵੀ ਹੋ ਸਕਦੀ ਹੈ ਜਿਹੜੀ ਉਹਦਾ ਜਾਲੀ ਰਿਕਾਰਡ ਹੀ ਬਣਾਈ ਫਿਰੇ ਵੀ ਅਸੀਂ ਇਹ ਮੇਨਟੇਨੈਂਸ ਕਰ ਲਈ, ਮਤਲਬ ਕਰਨੀ ਪੈਂਦੀ ਮੇਨਟੇਨੈਂਸ। ਇਸ ਲਈ ਮੇਨਟੇਨੈਂਸ ਦਾ ਵੀ ਹਰ ਫਲਾਈਟ ਦਾ ਖਰਚਾ ਨਿਕਲ ਆਉਂਦਾ, ਕਿਉਂਕਿ ਜਹਾਜ਼ ਨੇ ਜੋ ਚੱਲਣਾ ਹੈ ਤਾਂ ਉਹਦੀ ਮੇਨਟੇਨੈਂਸ ਹੋਣੀ। ਮੈਂ ਦੱਸਿਆ ਨਾ ਵੀ ਉਹਦੇ 'ਚ ਕੋਈ ਇਹ ਨਹੀਂ ਵੀ ਉਹਨੇ 2 ਸਾਲ ਬਾਅਦ ਹੋਣੀ। ਹਰ ਘੰਟੇ ਦਾ ਮੇਨਟੇਨੈਂਸ ਦਾ ਵੀ ਜਹਾਜ਼ ਦਾ ਖਰਚਾ ਨਿਕਲਦਾ ਹੈ, ਕਿਉਂਕਿ ਪਤਾ ਇੰਨੇ ਘੰਟਿਆਂ ਤੋਂ ਬਾਅਦ ਇਹ ਚੀਜ਼ਾਂ ਬਦਲਣੀਆਂ ਨੇ। $11,000 ਉਹਦਾ ਮੇਨਟੇਨੈਂਸ ਦਾ ਖਰਚਾ ਹੈ ਲਾਹੌਰ ਤੋਂ, ਜਿਸ ਵੇਲੇ ਉਹਨੇ ਵਿਆਨਾ ਚਲੇ ਜਾਣਾ। ਉਹ ਪੱਕਾ ਜਿਹੜਾ ਉਹਦੇ ਗਲ ਹੈ ਹੀ ਹੈ। ਫਿਰ 에ਅਰਕ੍ਰਾਫਟ ਆਪਰੇਟਿੰਗ ਕਾਸਟ ਜਿਹੜੀ ਹੈ ਉਹ $12,000 ਹੈ। ਫਿਰ ਨੈਵੀਗੇਸ਼ਨ ਦੇ ਜਿਹੜੇ ਚਾਰजेस ਨੇ ਉਹ $2,000 ਨੇ। ਏਅਰ ਲੈਂਡਿੰਗ ਤੇ ਗਰਾਊਂਡ ਹੈਂਡਲਿੰਗ ਜਿਹੜੀ ਹੈ ਇਹ ਵੀ ਕੋਈ $2,000 ਹੈ। ਫਿਰ ਜਿਹੜਾ ਕੈਬਨ ਦੇ ਵਿੱਚ ਕੇਟਰਿੰਗ ਸ਼ੇਟਰਿੰਗ ਉਹ $1,000 ਇੱਕ ਪਾਸੇ ਦੇ ਖਰਚੇ ਆ ਜਾਣੇ ਨੇ। ਟੋਟਲ ਫਲਾਈਟ ਕਾਸਟ ਜਿਹੜੀ ਹੈ ਉਹ ਕੋਈ ਤਕਰੀਬਨ $49,000 ਇਹ ਕਮ ਸੇ ਕਮ ਹੈ। ਇਹ ਕਮ ਸੇ ਕਮ ਮੁਹਤਾਤ ਅੰਦਾਜ਼ਾ ਹੈ, ਇਹ ਇੱਕ ਪਾਸੇ ਦੀ ਫਲਾਈਟ ਦਾ ਹੈ। ਫਿਰ ਰਿਟਰਨ ਫਲਾਈਟ ਜਿਹੜੀ ਹੈ ਉਹ ਵੀ ਇੰਜ ਹੀ ਹੈ, ਔਰ ਇਹ ਟੋਟਲ $98,000 ਤੋਂ $1,00,000 ਜਿਹੜਾ ਹੈ ਉਹ ਖਰਚਾ ਹੈ ਜਹਾਜ਼ ਦੇ ਆਉਣ ਜਾਣ ਦਾ, ਅਗਰ ਜਾਵੇ ਤੇ ਆ ਜਾਏ। ਲੇਕਿਨ ਹੁਣ ਜਹਾਜ਼ ਉੱਥੇ ਪਾਰਕ ਹੈ ਹੈਂਗਰ ਤੇ, 8 ਤਾਰੀਖ ਦਾ ਪਾਰਕ ਹੈ, ਅੱਜ 11 ਹੋ ਗਈ। ਇਸ ਵੇਲੇ ਵੀ ਅਸੀਂ ਚੈੱਕ ਕੀਤਾ ਜਹਾਜ਼ ਉੱਥੇ ਖੜਾ ਹੈ ਬਿਲਕੁਲ ਜਨਾਬ, ਟੈਂ ਕਰਕੇ ਖਲੋਤਾ ਹੈ ਉੱਥੇ। ਤੇ ਉਹ ਜ਼ਾਹਿਰ ਹੈ ਨਿਕਸੋ ਇਕੱਠਾ ਹੋ ਰਿਹਾ ਹੋਏਗਾ, ਹੋਰ ਕੋਈ ਕੰਮ ਹੋਣਗੇ। ਹੁਣ ਉਦੋਂ ਹੀ ਆਉਣਾ ਜਦੋਂ ਬਾਜੀ ਨੇ ਉਮਰੇ ਤੇ ਜਾਣਾਗਾ। ਤੇ ਉਹ ਹੁਣ ਜਹਾਜ਼ ਸਾਹਿਬ ਜਿਹੜੇ ਨੇ ਉਹਨਾਂ ਦਾ ਖਰਚਾ ਵੱਧ ਰਿਹਾ ਜ਼ਾਹਿਰ ਹੈ। 1 ਕਰੋੜ ਦਾ ਮਤਲਬ $1,00,000 ਦਾ ਮਤਲਬ ਤੁਸੀਂ ਆਪ ਹੀ ਸਮਝ ਲਓ ਕਿ ਤਕਰੀਬਨ 3 ਕਰੋੜ, ਕੋਈ 2 ਕਰੋੜ 85 ਲੱਖ ਰੁਪਈਆ। ਇਹ ਹੁਣ ਤੁਸੀਂ ਅੱਗੋਂ ਹਿਸਾਬ ਕਿਤਾਬ ਆਪ ਸਮਝ ਲਓ ਵੀ ਗੱਲ ਕਿਹੜੇ ਪਾਸੇ ਨੂੰ ਤੁਰ ਪਈ ਹੈ। ਤੇ ਇਹ 86 ਕਰੋੜ ਰੁਪਈਆ ਜਿਹੜਾ ਲਿਆ ਸੀ ਨਾ ਇਹਨਾਂ ਨੇ 5 ਮਹੀਨਿਆਂ ਵਾਸਤੇ, ਗਵਰਨਮੈਂਟ ਆਫ ਪੰਜਾਬ ਨੇ, ਉਹ ਐਵੇਂ ਨਹੀਂ ਸੀ ਲਿਆ। ਇਹ ਤੁਹਾਡੇ ਨਾਲ ਇਸ ਵੇਲੇ ਗੇਮ ਪੈ ਰਹੀ ਹੈ। ਬਾਜੀ ਇਸ ਤਰੀਕੇ ਨਾਲ ਜਿਹੜਾ ਜਹਾਜ਼ ਉਹ ਖਰਚ ਕਰ ਰਹੀ ਹੈ, ਔਰ ਸਾਨੂੰ ਆਂਦੇ ਨੇ ਕਿਫਾਇਤਸ਼ਾਰੀ ਕਰੋ, ਤੇਲ ਵੀ ਵਧਾ ਲਿਆ ਤੇ ਪੈਸੇ ਵਾਪਸ ਨਹੀਂ ਕਰਦੇ। ਅਗਲੀ ਖਬਰ ਜਨਰਲ ਬਾਜਵਾ ਦੇ ਬਾਰੇ, ਅਸਦੁੱਲਾ ਖਾਨ ਸਾਹਿਬ ਨੇ ਖਬਰ ਦਿੱਤੀ ਵੀ ਉਹਨਾਂ ਦੀ ਸ਼ਰੇਆਨ ਫਟ ਗਈ ਹੈ। ਵੈਸੇ ਤਾਂ ਉਹਨਾਂ ਨੇ ਕਿਹਾ ਬ੍ਰੇਨ ਹੈਮਰੇਜ ਹੋਇਆ, ਪੰਜਾਬੀ 'ਚ ਇਹਨੂੰ ਸ਼ਰੇਆਨ ਫਟਣਾ ਕਹਿੰਦੇ ਨੇ। ਉਹ ਕਿਸੇ ਨੂੰ ਪਛਾਣਦੇ ਸਿਆਣਦੇ ਨਹੀਂ, ਆਪਣੇ ਪੁੱਤਰਾਂ ਨੂੰ ਵੀ ਸਿਆਣਦੇ ਪਛਾਣਦੇ ਨਹੀਂ। ਹਾਂਜੀ, ਉਹੀ ਪੁੱਤਰ ਜਿਨ੍ਹਾਂ ਵਾਸਤੇ ਉਹਨਾਂ ਨੇ ਬੇਤਾਸ਼ਾ ਪੈਸਾ ਇਕੱਠਾ ਕੀਤਾ ਹੈ। ਇੱਕ ਜਿਹੜੀ ਅਹਿਮਦ ਨੂਰਾਨੀ ਸਾਹਿਬ ਨੇ ਸਟੋਰੀ ਕੀਤੀ ਸੀ, ਇੱਕ ਅਕਾਊਂਟ 'ਚੋਂ 12 ਅਰਬ ਰੁਪਈਏ ਦਾ ਇਲਜ਼ਾਮ ਲਾਇਆ ਸੀ ਉਹਨਾਂ ਨੇ ਵੀ ਇਹ ਉਹਨਾਂ ਨੇ ਇਕੱਠਾ ਕੀਤਾ ਹੈ। ਪਤਾ ਨਹੀਂ ਕਿਤਨੇ ਅਰਬਾਂ ਇਕੱਠੇ ਕਰ ਗਏ ਨੇ। ਹੁਣ ਜੇ ਜਾਣ ਅੱਲਾ ਉਹਨਾਂ ਨੂੰ, ਮੈਂ ਤਾਂ ਕਿਸੇ ਦੀ ਮੌਤ ਦੀ ਦੁਆ ਨਹੀਂ ਕਰਦਾ, ਮੈਂ ਤਾਂ ਵੈਸੇ ਬਾਜਵਾ ਸਾਹਿਬ ਦੀ ਤਮੰਨਾ ਨਾਲ ਲੰਮੀ ਜ਼ਿੰਦਗੀ ਹੋਵੇ ਤਾਂ ਕਿ ਉਹ ਵੇਖ ਕੇ ਜਾਣ ਜੋ ਕੁਝ ਕੀਤਾ ਹੈ ਉਹਨਾਂ ਨੇ। ਲੇਕਿਨ ਜਦੋਂ ਵੀ ਜ਼ਿੰਦਗੀ 'ਚ ਮੈਂ ਵੀ ਜਾਣਾ ਹੀ ਹੈ ਨਾ, ਇੱਕ ਦਿਨ ਤੁਸੀਂ ਵੀ ਜਾਣਾ, ਸਾਰਿਆਂ ਨੇ ਜਾਣਾ ਹੈ, ਕੋਈ ਪਤਾ ਨਹੀਂ ਕਿਹਦਾ ਕਿਦੋਂ ਟਾਈਮ ਆ ਜਾਣਾ ਹੈ। ਜਦੋਂ ਵੀ ਉਹਨਾਂ ਜਾਣਾ ਹੈ, ਇਹ ਮੈਨੂੰ ਕੋਈ ਦੱਸ ਦੇਵੇ ਕਿ ਉਹਨਾਂ ਨੇ ਕੋਈ ਜੇਬਾਂ ਸ਼ੇਬਾਂ ਲਵਾਈਆਂ ਨੇ ਕਿ ਨਹੀਂ, ਇਹ ਮਾਲ ਪਾਣੀ ਲੈ ਕੇ ਜਾਣਗੇ ਨਾਲ ਜਾਂ ਨਹੀਂ ਲੈ ਕੇ ਜਾਣਗੇ। ਇਹ ਤੁਸੀਂ ਮੈਨੂੰ ਪਤਾ ਕਰਕੇ ਦੱਸਣਾ ਵੀ ਉਹ ਜਿਹੜੇ ਅਰਬਾਂ ਰੁਪਈਏ ਇਕੱਠੇ ਕੀਤੇ ਸਨ ਨਾਲ ਜਾਣਗੇ ਜਾਂ ਨਹੀਂ। ਬਹਰਹਾਲ ਇਸ ਵੇਲੇ ਪੁੱਤਰਾਂ ਨੂੰ ਸਿਆਣਦੇ ਸਿਉਣਦੇ ਕੋਈ ਨਹੀਂ ਹੋ, ਲੇਕਿਨ ਇਹ ਉਹਨਾਂ ਨੇ ਖਬਰ ਦਿੱਤੀ ਕਿ ਉਹ ਅਜੇ ਵੀ ਹਸਪਤਾਲ 'ਚ ਨੇ। ਨਸਰੁੱਲਾ ਮਲਿਕ ਸਾਹਿਬ ਨੇ ਫਿਰ ਟਵੀਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਨਹੀਂ ਉਹ ਘਰ ਚਲੇ ਗਏ ਨੇ ਔਰ ਉਹਨਾਂ ਨੂੰ ਘਰ ਸ਼ਿਫਟ ਕਰ ਦਿੱਤਾ ਹੈ। ਮਤਲਬ ਉਹਨਾਂ ਇਹ ਨਹੀਂ ਕਿਹਾ ਵੀ ਉਹ ਸਿਆਣਨ ਲੱਗ ਪਏ ਨੇ, ਲੋਕਾਂ ਨੂੰ ਪਛਾਣਨ ਲੱਗ ਪਏ ਨੇ, ਨਹੀਂ, ਉਹਨਾਂ ਕਿਹਾ ਘਰ ਸ਼ਿਫਟ ਕਰ ਦਿੱਤਾ ਹੈ। ਤੇ ਉਹ ਮੁੰਨੇ ਮੁਨੀਬ ਨੇ ਵੀ ਰੀਟਵੀਟ ਕੀਤਾ, ਮਤਲਬ ਜਿਹੜੇ ਜਰਨੈਲੀ ਟਾਊਟ ਨੇ ਉਹ ਸਾਰੇ ਆਂਦੇ ਨੇ ਵੀ ਹੁਣ ਹਸਪਤਾਲ ਤੋਂ ਘਰ ਚਲੇ ਗਏ ਨੇ। ਇਹ ਲੇਕਿਨ ਮੁਸੱਦਕਾ ਇਤਲਾਹ ਨਹੀਂ ਹੈ, ਅਜੇ ਤੱਕ ਕਿਸੇ ਨੇ ਐਲਾਨ ਨਹੀਂ ਕੀਤਾ ਉਹਨਾਂ ਦੇ ਟੱਬਰ ਵੱਲੋਂ ਜਾਂ ਉਹਨਾਂ ਵੱਲੋਂ। ਬਾਜਵਾ ਸਾਹਿਬ ਦੀ ਸਿਹਤ ਦਾ ਮਾਮਲਾ ਐਡਾ ਲੁਕਾਉਣ ਕਿਉਂ ਡਏ ਨੇ, ਇਹ ਸਮਝ ਤੋਂ ਬਾਹਰ ਹੈ। ਦੱਸਣਾ ਚਾਹੀਦਾ ਕੌਮ ਨੂੰ ਪੂਰੀ ਤਰੀਕੇ ਨਾਲ। ਫੌਜ ਦੇ ਸਰਬਰਾਹ ਰਹੇ ਨੇ, ਮੁਲਕ ਦੇ ਵਿੱਚ ਰਜੀਮ ਚੇਂਜ ਕੀਤੀ ਸਾਈਫਰ ਤੇ, ਸਾਰੇ ਉਹਨਾਂ ਦੇ ਕਾਰਨਾਮੇ ਨੇ, ਤੇ ਆਵਾਮ ਨੂੰ ਦੱਸੋ ਵੀ ਉਹ ਕਿੱਥੇ ਨੇ, ਕੀ ਕਰ ਰਹੇ ਨੇ। ਅੱਗੇ ਚੱਲਦੇ ਹਾਂ ਜੀ। ਅੱਗੇ ਉਹ 3 ਇਡੀਅਟਸ ਤਿੰਨ ਜਿਹੜੇ ਕੱਲ ਆਜ਼ਮ ਨਜ਼ੀਰ ਤਾਰੜ ਸਾਹਿਬ, ਤਲਾਲ ਸਾਹਿਬ ਤੇ ਨਾਲ ਉਹਨਾਂ ਦੇ ਡੰਟੋਨਕ ਸਾਹਿਬ, ਉਹਨਾਂ ਬਹਿ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਆਵਾਮ ਜਿਹੜੀ ਉਹ ਖਾਰਜਾ ਪਾਲਿਸੀ ਦੇ ਉੱਤੇ ਗੱਲਬਾਤ ਨਾ ਕਰੇ। ਬੱਲੇ ਹੋ ਸ਼ੇਰ ਬੱਗੇ ਹੋ, ਮਤਲਬ ਛੋਲਿਆਂ ਦੇ ਬੁੱਢ ਬੱਕਰਾ ਰਾਖੀ ਰੱਖੀਏ ਤੇ ਨਾਲ ਗੱਲ ਵੀ ਨਾ ਕਰੀਏ। ਇੱਕ ਤੇ ਤੁਸੀਂ ਆਏ ਹੋ ਫਾਰਮ 47 ਤੇ,
ਆਵਾਮ ਤੁਹਾਨੂੰ ਵੋਟ ਨਹੀਂ ਦਿੱਤਾ, ਝੂਠਾ ਤੁਸੀਂ ਜਿੱਤ ਕੇ ਆ ਕੇ ਬੈਠੇ ਹੋ, ਤੋਂ ਆਂਦੇ ਵੀ ਆਵਾਮ ਗੱਲ ਹੀ ਨਾ ਕਰੇ। ਕੱਲ ਨੂੰ ਤੁਸੀਂ ਆਖੋ ਵੀ ਕਸ਼ਮੀਰ ਅਸੀਂ ਦੇ ਦਿੱਤਾ ਇੰਡੀਆ ਨੂੰ ਬਗੈਰ ਕਿਸੇ ਗੱਲ ਤੋਂ, ਆਵਾਮ ਗੱਲ ਨਾ ਕਰੇ। ਕੱਲ ਨੂੰ ਆਖੋ ਵੀ ਇਸਰਾਈਲ ਹੁਣ ਨਵੇਂ ਅੱਬਾ ਜੀ ਨੇ, ਆਵਾਮ ਗੱਲ ਨਾ ਕਰੇ। ਮਤਲਬ ਕੱਲ ਨੂੰ ਕੋਈ ਵੀ ਹੋਰ ਗੱਲ, ਇੰਡੋਨੇਸ਼ੀਆ ਨੇ ਬੋਰਡ ਆਫ ਪੀਸ ਛੱਡ ਦਿੱਤਾ, ਤੁਸੀਂ ਉੱਥੇ ਅੜੇ ਬੈਠੇ ਹੋ, ਆਵਾਮ ਗੱਲ ਨਾ ਕਰੇ। ਇਹ ਕਿੱਥੋਂ ਦਾ ਕਾਨੂੰਨ ਕਹਿੰਦਾ, ਕਿੱਥੋਂ ਦਾ ਆਈਨ ਆਉਂਦਾ? ਉੱਤੋਂ ਧਮਕੀਆਂ ਲਾਉਂਦੇ ਨੇ ਵੀ ਗੱਲ ਕਰੋਗੇ ਤੇ ਫੌਜਦਾਰੀ ਪਰਚੇ ਦੇਵਾਂਗੇ, ਕ੍ਰਿਮੀਨਲ ਕੇਸਿਸ ਕਰਾਂਗੇ ਤੇ ਫਿਰ ਤੁਹਾਨੂੰ ਅੰਦਰ ਪਾ ਦੇਵਾਂਗੇ। ਤੇ ਮੁਲਕ ਦੇ ਅੰਦਰ ਨਹੀਂ, ਮੁਲਕ ਦੇ ਬਾਹਰ ਬੈਠੇ ਲੋਕਾਂ ਨੂੰ ਵੀ ਆਖਿਆ ਵੀ ਫਾਰਨ ਪਾਲਿਸੀ ਤੇ ਗੱਲ ਨਾ ਕਰੋ। ਬੱਲੇ ਉਹ ਸ਼ੇਰ ਬੱਗਿਓ, ਮੈਂ ਕਿਹਾ ਪੱਟੀਆਂ ਖੇਡ ਦਿੱਤੀਆਂ। ਮੁਸੀਬਤ ਇਹ ਹੈ ਵੀ ਪਾਕਿਸਤਾਨੀਆਂ ਦਾ ਇੱਕ ਘਰ ਹੈ, ਪਾਕਿਸਤਾਨੀ ਇਸ ਘਰ ਦੇ ਰਾਖੇ ਨੇ, ਪਾਕਿਸਤਾਨੀਆਂ ਦਾ ਇੰਟਰਸਟ ਹੈ। ਹਰ ਮੁਲਕ ਜਿਹੜਾ ਉਹਦੇ ਸ਼ਹਿਰੀ ਦਾ ਇਹ ਹੱਕ ਹੈ ਕਿ ਉਹ ਆਪਣੇ ਫੋਰਨ ਪਾਲਿਸੀ ਦੇ ਉੱਤੇ ਸਵਾਲਾਤ ਕਰੇ, ਇਤਰਾਜ਼ ਕਰੇ, ਪੂਰੀ ਦੁਨੀਆ ਦੇ ਵਿੱਚ, ਔਰ ਲੋਕੀ ਕਰਦੇ ਨੇ। ਅਮਰੀਕਾ 'ਚ ਨਹੀਂ ਤੁਸੀਂ ਵੇਖਣ ਡਏ ਲੋਕੀ ਇਹਤਜਾਜ ਕਰਨ ਡਏ ਨੇ ਜੰਗ ਦੇ ਖਿਲਾਫ ਇਸ ਦੇ। ਕੱਲ੍ਹ ਬਰਤਾਨੀਆ 'ਚ ਨਹੀਂ ਹੋਇਆ 4 ਦਿਨ ਪਹਿਲਾਂ, ਇਸਰਾਈਲ ਦੇ ਵਿੱਚ ਇਹਤਜਾਜ ਹੋਇਆ ਸੀ, ਤੁਹਾਨੂੰ ਵਿਖਾਇਆ, ਇਸਰਾਈਲ ਦੇ ਖਿਲਾਫ। ਭਾਵੇਂ ਥੋੜੇ ਬੰਦੇ ਸਨ ਪਰ ਇਹਤਜਾਜ ਕੀਤਾ। ਲਾਹੌਰ 'ਚ ਇਹਤਜਾਜ ਹੋਇਆ ਇਸਰਾਈਲ ਦੇ ਖਿਲਾਫ, ਤੁਸੀਂ ਚੁੱਕ ਕੇ ਬੰਦੇ ਅੰਦਰ ਦੇ ਦਿੱਤੇ। ਤੇ ਖੈਰ ਇਸ ਵੇਲੇ ਜਿਹੜੀ ਸੂਰਤ ਹਾਲ ਚੱਲ ਰਹੀ ਉਹ ਇਹ ਹੈ। ਅੱਛਾ ਜੀ, ਹੁਣ ਅੱਗੋਂ ਆਵਾਮ ਜਿਹੜੀ ਉਹ ਜ਼ਾਹਿਰ ਹੈ ਇਸ ਗੱਲ ਦੇ ਉੱਤੇ ਤਾਂ ਨਹੀਂ ਛੱਡ ਸਕਦੀ, ਇਹਨਾਂ ਦੇ ਉੱਤੇ ਆਵਾਮ ਨੇ ਤਾਂ ਗੱਲ ਕਰਨੀ। ਲੇਕਿਨ ਇਹਨਾਂ ਦੀ ਜਿਹੜੀ ਹਾਲਤ ਹੈ ਉਹ ਮੈਂ ਤੁਹਾਨੂੰ ਦੱਸ ਦਿੱਤੀ ਹੈ ਵੀ ਆਵਾਮ ਜਿਹੜੀ ਹੈ ਉਹ ਆਪਣੇ ਮੁਲਕ ਦੀ ਜਿਹੜੀ ਉਹ ਜ਼ਾਮਨ ਹੁੰਦੀ ਹੈ, ਉਹਨਾਂ ਦਾ ਅਸਾਸਾ ਹੁੰਦਾ ਮੁਲਕ, ਉਹਦੇ ਰਖਵਾਲੇ ਹੁੰਦੇ ਨੇ। ਆਵਾਮ ਨੇ ਗੱਲ ਨਹੀਂ ਕਰਨੀ ਤੇ ਤੁਹਾਡੇ ਅੱਬੇ ਨੇ ਤੁਹਾਨੂੰ ਰਜਿਸਟਰੀ ਕਰਾ ਕੇ ਦਿੱਤੀ ਪਾਕਿਸਤਾਨ ਦੀ ਵੀ ਆਵਾਮ ਪੁੱਛੇ ਨਾ ਤੁਹਾਡੇ ਕੋਲੋਂ। ਤੁਹਾਨੂੰ ਕੋ ਮੇਰਾ ਮਤਲਬ ਮੰਗਵਾ ਸਾਈਕਲ ਨਾ ਦੇਵੇ ਜਿਹੜੀ ਤੁਹਾਡੀ ਇਸ ਵੇਲੇ ਔਕਾਤ ਹੈ ਮਾਜ਼ਰਤ ਦੇ ਨਾਲ, ਸਿਆਸੀ ਤੌਰ 'ਤੇ ਮੈਂ ਗੱਲ ਕਰਨਾ। ਤੇ ਤੁਸੀਂ ਆਂਦੇ ਹੋ ਕਿ ਮੁਲਕ ਦੀ ਫੋਰਨ ਪਾਲਿਸੀ 'ਤੇ ਵੀ ਕੋਈ ਗੱਲ ਨਾ ਕਰੇ। ਅੱਗੇ ਚੱਲਦੇ। ਦੁਨੀਆ ਦੇ ਬਿਹਤਰੀਨ ਮਾਹਿਰ ਨਜੂਮ ਜਿਹੜੇ ਨੇ ਉਹ ਇੱਕ 28 ਫਰਵਰੀ ਨੂੰ ਸੈਮੀਨਾਰ ਮੁਨੱਕਦ ਹੋਇਆ ਦੁਬਈ ਦੇ ਵਿੱਚ, ਕਰਾਇਆ ਗਿਆ, ਜਿਹਦੇ 'ਚ ਪੁੱਛਣਾ ਚਾਹ ਰਹੇ ਸੀ ਉਹਨਾਂ ਨੂੰ ਕਿ ਅਗਲੇ 5 ਸਾਲ 'ਚ ਦੁਨੀਆ 'ਚ ਕਿਹੜੇ ਵੱਡੇ ਵੱਡੇ ਵਾਕਿਆਤ ਰੂਨਮਾ ਹੋਣੇ ਨੇ, ਉਹ ਸਾਨੂੰ ਦੱਸੋ। ਉਹ ਜਿਵੇਂ ਪਾਕਿਸਤਾਨ ਦੇ ਵਿੱਚ ਨਹੀਂ, ਉਹ ਤੁਹਾਨੂੰ ਯਾਦ ਹੈ ਸਾਡੀ ਇੱਕ ਤੋਂ ਜਿਹੜੀ ਇੱਕ ਬਾਜੀ ਹੈ ਸਾਡੀ ਪਾਕਿਸਤਾਨ 'ਚ ਵੀ ਮਾਹਿਰ ਨਜੂਮ ਨੇ, ਉਹ ਜਿਹੜੇ ਆਂਦੇ ਸਨ ਫਲਾਣੇ ਦੀ ਤਲਾਕ ਹੋ ਜਾਣੀ ਹੈ, ਫਲਾਣੇ ਦੀ ਤਲਾਕ ਹੋ ਜਾਣੀ, ਫਲਾਣੇ ਦਾ ਵਿਆਹ ਨਹੀਂ ਚੱਲਣਾ। ਉਹਨਾਂ 5 ਸਾਲ ਦੇ ਸਨ ਤੇ ਦੱਸਿਆ ਸੀ ਮੇਰੀ ਖਾਲਾ ਨੇ ਬੇਵਾ ਹੋ ਜਾਣਾ ਹੈ। ਫਿਰ ਉਹ ਆਂਦੇ ਨੇ ਕਿ ਮੇਰੀ ਖਾਲਾ ਬੇਵਾ ਹੋ ਗਏ। ਯਾਦ ਹੋਇਆ ਨਾ ਤੁਹਾਨੂੰ ਸਾਰਿਆਂ ਨੂੰ? ਬਾਜੀ ਦਾ ਮੈਨੂੰ ਨਾਂ ਭੁੱਲ ਗਿਆ। ਤੇ ਉਹ ਬਾਜੀ ਜਿਹੜੇ ਨੇ ਮੇਰਾ ਖਿਆਲ ਸਾਮੀਆ ਉਹਨਾਂ ਦਾ ਨਾਂ ਹੈ ਜਾਂ ਸਮੀਆ ਨਾਂ ਹੈ ਉਹਨਾਂ ਦਾ, ਅਗਰ ਮੈਂ ਗਲਤ ਨਹੀਂ ਤੇ ਉਹ ਦੱਸਦੇ ਸਨ ਕਿ ਮੈਂ ਆਪਣੀਆਂ ਦੋਵਾਂ ਖਾਲਾਂ ਨੂੰ ਦੱਸਿਆ ਵੀ ਇੱਕ ਦੀ ਤਲਾਕ ਹੋ ਜਾਣੀ, ਇੱਕ ਨੇ ਬੇਵਾ ਹੋ ਜਾਣਾ। ਮੈਂ 5 ਸਾਲ ਦੀ ਸਾਂ ਜਾਂ ਪਤਾ ਨਹੀਂ 8 ਸਾਲ ਦੀ ਸਾਂ ਤੇ ਉਹ ਗੱਲ ਪੂਰੀ ਹੋ ਗਈ। ਪਰ ਬਾਜੀ ਨੂੰ ਆਪਣਾ ਨਹੀਂ ਸੀ ਪਤਾ, ਬਾਜੀ ਨੇ ਆਪਣੇ ਵਿਆਹ ਕੀਤੇ ਤੇ ਉਹ ਵੀ ਮੇਰਾ ਮਤਲਬ ਉਸ ਤਰੀਕੇ ਨਾਲ ਨਾ ਚੱਲੇ। ਕਿਸੇ ਦਾ ਵੀ ਨਹੀਂ ਚੱਲ ਸਕਦਾ ਇਹਦੇ 'ਚ, ਮੈਂ ਕੋਈ ਮਿਹਣਾ ਨਹੀਂ ਦੇ ਰਿਹਾ, ਲੇਕਿਨ ਗੱਲ ਇਹ ਦੱਸ ਰਿਹਾ ਵੀ ਬਾਜੀ ਨੂੰ ਆਪਣਾ ਨਹੀਂ ਸੀ ਪਤਾ, ਬਾਕੀ ਸਾਰਿਆਂ ਦਾ ਪਤਾ ਸੀ। ਬਾਜੀ ਵੀ ਜਰਨੈਲੀ ਕਿਸਮ ਦੀ ਫਾਲ ਕੱਢਣ ਵਾਲੀ ਹੈ, ਜੋ ਜਰਨੈਲ ਆਉਂਦੇ ਨੇ ਉਹ ਜੀ ਫਾਲ ਕੱਢਦੀ ਹੈ ਬਾਜੀ ਵਿਚਾਰੀ। ਤੇ ਐਵੇਂ ਲੋਕਾਂ ਨੂੰ ਪਾਗਲ ਬਣਾਇਆ ਹੁੰਦਾ, ਇਹਨਾਂ ਨੂੰ ਪਤਾ ਕੁਝ ਵੀ ਨਹੀਂ ਹੁੰਦਾ। ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ, ਮੈਂ ਤੇ ਇਸ ਗੱਲ 'ਤੇ ਕਦੀ ਕੋਈ ਯਕੀਨ ਨਹੀਂ ਕਰਦਾ। ਐਵੇਂ ਕਿਆਫੇ ਲਾ ਕੇ ਇਨਸਾਨ ਜਦੋਂ ਮੁਸੀਬਤ 'ਚ ਹੁੰਦਾ ਨਾ ਤਾਂ ਉਹ ਜ਼ਈਫ ਉਲ ਇਤਕਾਦ ਹੁੰਦਾ ਹੈ। ਕੋਈ ਵੀ ਇਨਸਾਨ, ਮੈਂ ਆਪਣੇ ਆਪ ਨੂੰ ਮੁਬਰਰਾ ਨਹੀਂ ਕਹਿੰਦਾ, ਮੇਰੇ 'ਤੇ ਵੀ ਅਗਰ ਔਖੇ ਵੇਲੇ ਆਏ ਹੋਣਗੇ ਤੇ ਮੇਰਾ ਵੀ ਇੰਜ ਥੋੜ੍ਹਾ ਬਹੁਤ ਜਿਹੜਾ ਡੋਲਿਆ ਹੋਏਗਾ, ਜਿਹੜਾ ਈਮਾਨ ਹੋਵੇ ਜਾਂ ਦੂਸਰੀਆਂ ਚੀਜ਼ਾਂ, ਉਹ ਤਾਂ ਬੜੇ ਕੋਈ ਅੱਲਾ ਦੇ ਤੁਹਾਨੂੰ ਪਤਾ ਵਲੀ ਹੁੰਦੇ ਨੇ ਜਿਹੜੇ ਬਿਲਕੁਲ ਮੁਸਤਕਿਲ ਮਜ਼ਾਜ ਹੁੰਦੇ ਨੇ। ਬੰਦੇ ਜਦੋਂ ਡਿੱਗਦੇ ਨੇ, ਢਹਿੰਦੇ ਨੇ ਜਾਂ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਉਹ ਫਿਰ ਉਹ ਡੁੱਬਦੇ ਨੂੰ ਤੀਲੇ ਦਾ ਡੂਬਤੇ ਕੋ ਤਿਨਕੇ ਦਾ ਸਹਾਰਾ, ਉਹ ਫਿਰ ਇੱਧਰ ਉੱਧਰ ਕੋਈ ਫਾਲ ਵਾਲੇ ਕੋ ਜਾਂਦਾ ਹੈ, ਕੋਈ ਕਿਸੇ ਪੀਰ ਫਕੀਰ ਕੋ ਜਾਂਦਾ ਹੈ, ਕੋਈ ਕਿਸੇ ਹੋਰ ਕੋ ਜਾਂਦਾ ਹੈ। ਉਹ ਲੋਕੀ ਉਹਨਾਂ ਦਾ ਫਾਇਦਾ ਉਠਾਉਂਦੇ ਨੇ। ਇਹਨਾਂ ਵਿਚਾਰਿਆਂ ਨੂੰ ਪਤਾ ਹੋਵੇ ਤਾਂ ਪਹਿਲਾਂ ਆਪਣੀ ਜ਼ਿੰਦਗੀ ਨਾ ਬਿਹਤਰ ਕਰ ਲੈਣ। ਇਹਨਾਂ ਸਾਰਿਆਂ ਦੀ ਆਪਣੀ ਜ਼ਿੰਦਗੀ ਵੇਖ ਲਓ, ਮਤਲਬ ਹਾਲਾਤ ਕੋਈ ਚੰਗੇ ਤੇ ਨਹੀਂ ਹੁੰਦੇ। ਇਹ ਉਹੀ ਕੰਮ ਹੋਇਆ। 28 ਫਰਵਰੀ ਨੂੰ ਇਹ ਨਜੂਮੀਆਂ ਨੂੰ ਸੱਦਿਆ ਸੀ, ਫਾਲ ਕੱਢਣ ਵਾਲੇ ਨਜੂਮੀ, ਇਹ ਜਿਹੜੇ ਤਾਰੇ ਸ਼ਾਰੇ ਪੜ੍ਹਨ ਵਾਲੇ, ਕਾਰਡ ਪੜ੍ਹਨ ਵਾਲੇ, ਇਹਨਾਂ ਨੂੰ ਸੱਦਿਆ ਸੀ ਵੀ ਦੱਸੋ ਅਗਲੇ 5 ਸਾਲਾਂ 'ਚ ਦੁਨੀਆ 'ਚ ਵੱਡੇ ਵੱਡੇ ਕੰਮ ਕਿਹੜੇ ਹੁੰਦੇ ਨੇ। ਹੁਣ ਪਤਾ ਜੀ ਕੀ ਹੈ, ਅੱਜ 11 ਦਿਨ ਹੋਏ ਨੇ ਸਾਰੇ ਦੁਬਈ 'ਚ ਫਸੇ ਨੇ ਨਜੂਮੀ, ਹੁਣ ਉੱਥੋਂ ਨਿਕਲ ਨਹੀਂ ਪਾਉਣ ਡਏ। ਜੇ ਇਹਨਾਂ ਨੂੰ ਪਤਾ ਹੁੰਦਾ ਤੇ ਆਪ ਜਾ ਕੇ ਦੁਬਈ ਫਸਦੇ। ਜੇ ਐਡਾ ਕਿਸਮਤ ਦੱਸਣ ਵਾਲੇ ਨਜੂਮੀ ਹੁੰਦੇ ਸਾਰੇ ਤੇ ਇਹ ਜਾ ਕੇ ਉੱਥੇ ਫਸਦੇ। ਇਹ ਹੁਣ ਪਤਾ ਕਰੋ ਕਿਹੜਾ ਕਿਹੜਾ ਉੱਥੇ, ਇਹ ਹੁਣ ਦੱਸਣਗੇ ਨਹੀਂ ਵੀ ਤੁਹਾਨੂੰ ਸ਼ਰਮਿੰਦਗੀ ਦੇ ਵਿੱਚ। ਲੇਕਿਨ ਇਹਨਾਂ ਦੇ ਸੋਸ਼ਲ ਮੀਡੀਆ 'ਤੇ ਇਹਨਾਂ ਨੇ ਪੋਸਟਾਂ ਤੇ ਲਾਈਆਂ ਹੋਣੀਆਂ ਨੇ ਬੜਾ ਦੱਸਣ ਵਾਸਤੇ ਵੀ ਸਾਨੂੰ ਦੁਬਈ ਨੇ ਸੱਦਿਆ ਕਿ ਅਸੀਂ ਅਗਲੇ 5 ਸਾਲਾਂ 'ਚ ਦੱਸਣਾ ਕਿਹੜੇ ਵਾਕਿਆਤ ਹੋਏ ਨੇ। ਤੇ ਪਤਾ ਇਹਨਾਂ ਨੂੰ ਆਪਣਾ ਨਹੀਂ ਸੀ ਵੀ ਸਾਡਾ ਉੱਥੇ ਕੰਮ ਖਰਾਬ ਹੋ ਜਾਣਾ। ਮੈਨੂੰ ਇੱਥੋਂ ਇਜਾਜ਼ਤ ਦਿਓ, ਤੇ ਰੱਬ ਰੱਖ।